ਤੇ ਹੁਣ ਖਬਰਾਂ ਵੱਲ ਆਈਏ। ਰਾਜਕਨਵੀਰ ਸਿੰਘ ਜੀ, ਵੀਕਐਂਡ ਦੇ ਦੌਰਾਨ ਸ਼ੁੱਕਰਵਾਰ ਨੂੰ ਅਮਰੀਕਾ ਦੀ ਬਹੁਤ ਹੀ ਵੱਡੀ ਆਈਟੀ ਕੰਪਨੀ ਟਵਿੱਟਰ, ਉਹਦੇ ਵਿੱਚ ਬੜਾ ਵੱਡਾ ਉਥਲ-ਪੁਥਲ ਹੋਇਆ ਇੱਕੋ ਟਾਈਮ ਦੇ ਉੱਤੇ। ਆਪਾਂ ਵੀਰਵਾਰ ਨੂੰ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਵੀਰਵਾਰੀ ਐਲੋਨ ਮਸਕ ਜੋ ਕੰਪਨੀ ਦੇ ਮਾਲਕ ਆ, ਜੋ ਟੈਸਲਾ ਦਾ ਵੀ ਮਾਲਕ ਆ, ਉਸਨੇ ਸਾਰਿਆਂ ਨੂੰ ਈਮੇਲ ਕਰਤੀ ਸੀ ਵੀ ਭਈ ਤੁਸੀਂ ਹੁਣ ਘਰਾਂ 'ਚ ਰਹੋ, ਆਇਓ ਨਾ, ਤੇ ਤੁਹਾਨੂੰ ਈਮੇਲ ਦੇ ਰਾਹੀਂ ਦੱਸਾਂਗੇ। ਤੇ ਜਿੰਨਿਆਂ ਦੇ ਆਈਡੀ ਕਾਰਡ ਹੁੰਦੇ ਆ, ਜਿਹੜਾ ਤੁਸੀਂ ਵਰਤ ਕੇ ਡੋਰ ਦੇ ਅੰਦਰ ਜਾਂਦੇ ਆ, ਉਹ ਵੀ ਸਾਰੇ ਡੀਐਕਟੀਵੇਟ ਕਰਤੇ ਸੀ। ਸਾਰਿਆਂ ਦੀਆਂ ਈਮੇਲ ਵੀ ਡੀਐਕਟੀਵੇਟ ਕਰਤੀਆਂ ਸੀਆਂ। ਤੇ ਫਰਾਈਡੇ ਸ਼ਾਮ ਨੂੰ ਉਹਨਾਂ ਨੇ ਫਿਰ 50% ਦੇ ਕਰੀਬ ਆਪਣੀ ਜਿਹੜੀ ਵਰਕ ਫੋਰਸ ਆ ਉਹ ਲੇ ਆਫ ਕਰ ਦਿੱਤੀ। ਤੇ ਇੰਡੀਆ ਦਾ ਜਿਹੜਾ ਉਹਨਾਂ ਦਾ ਆਫਿਸ ਆ, ਉਹਦੀ 90% ਵਰਕ ਫੋਰਸ ਲੇ ਆਫ ਕਰ ਦਿੱਤੀ ਟਵਿੱਟਰ ਵਾਲਿਆਂ ਨੇ। ਤੇ ਹੁਣ ਅੱਜ ਸਵੇਰੇ ਫਿਰ ਉਹਨਾਂ ਨੇ ਈਮੇਲ ਕੀਤੀ ਆ ਵੀ ਜੋ ਕੁਝ ਲੋਕ ਲੇ ਆਫ ਕੀਤੇ ਆ, ਉਹਨਾਂ ਚੋਂ ਅਸੀਂ ਕੁਝ ਬੰਦੇ ਦੁਬਾਰਾ ਕੀ ਹਾਇਰ ਕਰਨੇ ਚਾਹੁੰਦੇ ਹੈਗੇ ਆ। ਦੁਬਾਰਾ ਕੀ ਉਹਨਾਂ ਨੂੰ ਹਾਇਰ ਕਰਾਂਗੇ। 3700 ਦੇ ਕਰੀਬ ਲੋਕ ਕਾਫੀ ਹਾਈ ਪੇਇੰਗ ਜੌਬਸ ਵਾਲੇ ਆ, ਮੋਸਟਲੀ ਇੰਜੀਨੀਅਰ ਹੀ ਆਪਾਂ ਕਹਿ ਸਕਦੇ ਆ, ਉਹ ਲੇ ਆਫ ਕਰ ਦਿੱਤੇ ਗਏ ਸੀ। ਸੋ ਹੁਣ ਇਹ ਵੀ ਖਬਰ ਆ ਰਹੀ ਆ ਵੀ ਹੋ ਸਕਦਾ ਦੁਬਾਰਾ ਕੀ ਕੁਝ EMPLOYEES ਨੂੰ ਹਾਇਰ ਕੀਤਾ ਜਾਵੇ। ਤੇ ਐਲੋਨ ਮਸਕ ਨੇ ਅੱਜ ਸਵੇਰੇ ਓਪਨਲੀ ਇਹ ਕਹਿ ਦਿੱਤਾ ਆ ਵੀ ਕਿਉਂਕਿ ਇਲੈਕਸ਼ਨ ਆ, ਆਪਾਂ 1-2 ਦਿਨ ਤੁਹਾਡੇ ਨਾਲ ਇਲੈਕਸ਼ਨ ਦੀ ਬਾਬਤ ਵੀ ਗੱਲਬਾਤ ਕਰਾਂਗੇ, ਕਿਉਂਕਿ ਕੱਲ ਨੂੰ ਲਾਸਟ ਡੇ ਆ ਜੇ ਕਿਸੇ ਨੇ ਵੋਟ ਪਾਣੀ ਹੈਗੀ ਆ, ਨਵੰਬਰ 8। ਤੇ ਅੱਜ ਵੀ ਸਾਡੀ ਸਟੇਟ ਦੇ ਵਿੱਚ ਕੈਲੀਫੋਰਨੀਆ ਗੋਲਡਨ ਸਟੇਟ 'ਚ ਤੁਸੀਂ ਮੇਲ ਕਰ ਸਕਦੇ, ਮੇਲ ਇਨ ਬੈਲਟ, ਜਾਂ ਕੱਲ ਨੂੰ ਤੁਸੀਂ ਡ੍ਰੌਪ ਵੀ ਕਰ ਸਕਦੇ ਆ, ਈਵਨ ਮੇਲ ਵੀ ਕਰ ਸਕਦੇ ਆ, ਪਰ ਡ੍ਰੌਪ ਕਰ ਦੋ ਤਾਂ ਬੈਟਰ ਆ। ਸੋ ਉਸ ਦੇ ਸੰਬੰਧ ਦੇ ਵਿੱਚ ਉਹਨਾਂ ਨੇ ਕਿਹਾ ਵੀ ਮਿਡ ਟਰਮ ਜਿਹੜੀਆਂ ਇਲੈਕਸ਼ਨ ਹੋਣੀਆਂ, ਰਿਪਬਲਿਕਨਸ ਨੂੰ ਵੋਟ ਪਾਓ। ਸੋ ਇਹ ਦੇਖਦੇ ਆ ਵੀ ਜੋ ਉਹਨਾਂ ਦਾ ਟਵਿੱਟਰ ਉਹਨਾਂ ਨੇ ਆਪਣੀ ਕੰਪਨੀ ਖਰੀਦੀ ਆ, ਉਹਦੇ ਉੱਤੇ ਉਹ ਕਿੱਦਾਂ ਦਾ ਉਹਨਾਂ ਦਾ ਜਿਹੜਾ ਆ ਟਵੀਟਸ ਰਹਿੰਦੇ ਆ, ਜਾਂ ਉਹ ਕਿੱਦਾਂ ਦਾ ਚੇਂਜਸ ਆਉਂਦੀ ਆ। ਪਰ ਇੱਕ ਗੱਲ ਜ਼ਰੂਰ ਆ, ਉਹਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਸੰਬੰਧ ਦੇ ਵਿੱਚ ਕਿਹਾ ਸੀ ਵੀ ਮੈਂ ਇਲੈਕਸ਼ਨ ਤੋਂ ਬਾਅਦ ਆਪਾਂ ਸੋਚਾਂਗੇ ਵੀ ਉਹਨਾਂ ਨੂੰ ਦੁਬਾਰਾ ਕੀ ਟਵਿੱਟਰ ਦੇ ਉੱਤੇ ਕਦੋਂ ਲੈ ਕੇ ਆਉਣਾ, ਵੀ ਨਹੀਂ ਤਾਂ ਇਹਦਾ ਇਲੈਕਸ਼ਨ ਦੇ ਉੱਤੇ ਅਸਰ ਹੋ ਸਕਦਾ ਹੈਗਾ ਆ। ਤੇ ਜੋ ਐਲੋਨ ਮਸਕ ਆ, ਬਿਲੀਅਨੇਅਰ, ਆਪਾਂ ਨੂੰ ਪਤਾ ਹੀ ਆ, ਇਹਨਾਂ ਨੇ ਜੋ ਨਿਊਯਾਰਕ ਦੇ ਵਿੱਚ ਡੈਮੋਕ੍ਰੇਟ ਕਾਂਗਰਸ ਵੂਮਨ ਬੀਬੀ ਜੋ ਹੈਗੀ ਅਲੈਗਜ਼ੈਂਡਰੀਆ ਓਕੈਜ਼ੀਓ-ਕੋਰਟੇਜ਼, ਉਹਦੇ ਕਾਫੀ ਕ੍ਰਿਟਿਸਿਜ਼ਮ ਕਰਦੇ ਰਹੇ ਆ। ਕੈਲੀਫੋਰਨੀਆ 'ਚ ਵੀ ਜੋ ਕੁਝ ਇਲੈਕਟਡ ਆਫੀਸਰ ਆ, ਉਹਨਾਂ ਦੇ ਨਾਲ ਕਾਫੀ ਓਪਨਲੀ ਕ੍ਰਿਟੀਸਾਈਜ਼ ਕੀਤਾ ਸੀ ਕੋਵਿਡ ਦੇ ਦੌਰਾਨ, ਜਦੋਂ ਇਹਨਾਂ ਨੇ ਆਪਣੀ ਕੰਪਨੀ ਸ਼ਟ ਡਾਊਨ ਨਹੀਂ ਕੀਤੀ ਸੀ। ਸੋ ਕਾਫੀ ਕੁਝ ਜੋ ਸੋਸ਼ਲ ਮੀਡੀਆ ਆ, ਉਹਦੇ ਵਿੱਚ ਵੀ ਲੱਗਦਾ ਆ ਚੇਂਜਸ ਆਉਣਗੀਆਂ। ਤੇ ਇਹ ਵੀ ਪਤਾ ਲੱਗ ਰਿਹਾ ਵੀ ਜੋ ਐਲੋਨ ਮਸਕ ਆ, ਉਹ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਆ, ਉਹਨਾਂ ਵੱਲ ਲੀਨ ਕਰਦੇ ਆ, ਜਿਹੜੀਆਂ 2024 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਆਉਣੀਆਂ ਆ। ਕਿਉਂਕਿ ਇਹ ਚਲੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਦਾ ਆਪਾਂ ਪਿਛਲੇ ਹਫ਼ਤੇ ਵੀ ਦੱਸਿਆ ਸੀ ਵੀ ਹੋ ਸਕਦਾ ਉਹ 14 ਨਵੰਬਰ ਨੂੰ ਅਨਾਉਂਸ ਕਰ ਦੇਣ ਵੀ ਉਹ ਕੈਂਡੀਡੇਟ ਹੋਣਗੇ। ਪਰ ਇਹ ਵੀ ਆ ਵੀ ਖਬਰਾਂ ਆ ਰਹੀਆਂ ਕਿ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ ਆ, ਉਹ ਵੀ ਰਿਪਬਲਿਕਨ ਪਾਰਟੀ ਦੇ ਕੈਂਡੀਡੇਟ ਹੋ ਸਕਦੇ ਆ। ਜੀ, ਅੱਜ ਇਲਨ ਮਸਕ ਨੇ ਆਪਣੀ ਟਵਿੱਟਰ ਕੰਪਨੀ ਦੇ ਉਤੋਂ ਜਿਹੜਾ ਆਪਣੇ ਟਵੀਟ ਜਿਹੜਾ ਉਹ ਕੀਤਾ, ਕਹਿੰਦੇ ਵੀ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਉਹ ਰਿਪਬਲਿਕਨ ਕੈਂਡੀਡੇਟਸ ਨੂੰ ਜਿਹੜੇ ਉਹ ਵੋਟ ਪਾਉਣਗੇ। ਤੇ ਉਹਨਾਂ ਨੇ ਰਿਕਮੈਂਡ ਵੀ ਜਿਹੜਾ ਉਹ ਕੀਤਾ ਬਿਲੀਅਨਰ ਇਲਨ ਮਸਕ ਨੇ, ਵੀ ਰਿਪਬਲਿਕਨ ਕੈਂਡੀਡੇਟਸ ਨੂੰ ਕਾਂਗਰਸ ਦੇ ਲਈ ਜਿਹੜਾ ਉਹ ਪਿਕ ਕੀਤਾ ਜਾਵੇ। ਉੱਥੇ ਨਾਲ ਹੀ ਕੈਥੀ ਗ੍ਰਿਫਨ, ਇੱਕ ਕਮੇਡੀਅਨ, ਜਿਹੜੀ ਕਿ ਇੰਪਰਸਨੇਟ ਕਰ ਰਹੀ ਸੀ ਇਲਨ ਮਸਕ ਨੂੰ, ਵੀ ਉਸ ਦਾ ਨਾਮ ਲਿਖ ਕੇ ਵੀ ਇਦਾਂ ਸ਼ੋਅ ਕਰ ਰਹੀ ਸੀ ਵੀ ਉਹ ਇਲਨ ਮਸਕ ਦੇ ਵੱਲੋਂ ਬਿਆਨ ਜਿਹੜੀ ਉਹ ਜਿੱਦਾਂ ਦੇ ਰਹੀ ਆ, ਉਸ ਨੂੰ ਟਵਿੱਟਰ ਨੇ ਸਸਪੈਂਡ ਕਰ ਦਿੱਤਾ। ਸੋ ਫ੍ਰੀ ਸਪੀਚ ਐਬਸੋਲਿਸਟ ਕਹਿ ਸਕਦੇ ਆ ਜਿਹੜਾ ਇਲਨ ਮਸਕ ਆ, ਉਹਨਾਂ ਨੇ ਅੱਜ ਟਵਿੱਟਰ ਦੇ ਵੱਲੋਂ ਪਹਿਲਾ ਜਿਹੜਾ ਕਹਿ ਸਕਦੇ ਆ ਵੀ ਇੱਕ ਹਾਈ ਪ੍ਰੋਫਾਈਲ ਅਕਾਊਂਟ ਆ, ਉਸ ਨੂੰ ਸਸਪੈਂਡ ਜਿਹੜਾ ਉਹ ਕਰ ਦਿੱਤਾ। ਮਸਕ ਨੇ $8 ਦੇ ਟਵਿੱਟਰ ਸਬਸਕ੍ਰਿਪਸ਼ਨ ਪਲਾਨ ਜਿਹੜਾ ਆ ਉਹ ਬਣਾਇਆ ਆ ਵੀ ਕੰਪਨੀ ਦਾ ਰੈਵਨਿਊ ਜਿਹੜਾ ਵਧੇ, ਵੀ ਜਿਹੜਾ ਮਰਜੀ ਬਲੂ ਟਿਕ ਉਸ ਦੇ ਨਾਲ ਉਹ ਲਗਵਾ ਸਕਦਾ ਆ। ਸੋ ਬਲੂ ਟਿਕ ਦੇ ਨਾਲ ਲੋਕਾਂ ਤੱਕ ਉਸ ਦੀ ਆਵਾਜ਼ ਜਿਹੜੀ ਉਹ ਜ਼ਿਆਦਾ ਪਹੁੰਚਦੀ ਆ। ਪਰ ਇਹੋ ਹੀ ਹੋ ਗਿਆ ਵੀ ਜਿਹਦੇ ਕੋਲ ਪੈਸੇ ਆ ਉਹ ਆਪਣੀ ਆਵਾਜ਼ ਨੂੰ ਜਿਹੜਾ ਉਹ ਜ਼ਿਆਦਾ ਇੱਕ ਹਿਸਾਬ ਦੇ ਨਾਲ ਪਹੁੰਚਾ ਸਕਦਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਆ। ਇਹ ਬਹੁਤ ਸਾਰੇ ਜਿਹੜੇ ਲਿਬਰਲ ਜਾਂ ਲੈਫਟ ਲੀਨਿੰਗ ਇੱਦਾਂ ਦੇ ਜਿਹੜੇ ਲੋਕ ਆ, ਉਹਨਾਂ ਨੇ ਇਲਨ ਮਸਕ ਨੂੰ ਇੰਪਰਸਨੇਟ ਕਰਨਾ ਸ਼ੁਰੂ ਕਰ ਦਿੱਤਾ।
ਉਸ ਦਾ ਨਾਮ ਵਗੈਰਾ ਲਿਖ ਕੇ ਆਪਣੀ ਪ੍ਰੋਫਾਈਲ ਦੇ ਉੱਤੇ ਇਦਾਂ ਸ਼ੋ ਕਰ ਰਹੇ ਸੀ ਵੀ ਜਿੱਦਾਂ ਈਲਨ ਮਸਕ ਦੀ ਹੀ ਜਿਹੜੀ ਬਿਆਨਬਾਜ਼ੀ ਆ ਉਹ ਕਰ ਰਿਹਾ ਹੁੰਦਾ ਆ। ਸੋ ਇਹ ਜਿਹੜਾ ਇੱਕ ਚੀਜ਼ ਹੋਈ ਆ, ਉਧਰ ਈਲਨ ਮਸਕ ਨੇ ਇੱਕ ਵਾਰੀ ਫੇਰ ਆਖਿਆ ਆ ਵੀ ਉਹ ਰਿਪਬਲਿਕਨ ਕੈਂਡੀਡੇਟਸ ਨੂੰ ਕਾਂਗਰਸ ਦੇ ਲਈ ਪਿਕ ਜਿਹੜਾ ਉਹ ਕਰਨਾ ਚਾਹੁੰਦੇ ਨੇ।